इंडिपेंडेंट रिसर्च ग्रुप है जिहड़ा दुनिया च ये देखती है कि पोल्यूशन लैवल कितना है। उन्हें भारत के 238 शहरों का जिहड़ा एयर क्वालिटी चैक करके कहा कि 238 चो 204 जिहड़े ने वो जिहड़ी एयर क्वालिटी इंडैक्स है उहदे दे नेड़े तेड़े भी नहीं आते। और एवें नहीं है कि भी दिल्ली जिहड़ी है रेप कैपिटल ऑफ द वर्ल्ड तो है ही सी, हुण मोस्ट पोल्यूटेड सिटी है। ये ਜਿਹੜੀਆਂ ਆਰਮਸ ਡੀਲ ਹੁੰਦੀਆਂ ਨੇ ਕੱਲਾ ਇਹੀ ਨਹੀਂ ਕਿ ਵੀ ਤੁਹਾਡੀਆਂ ਪ੍ਰਾਇੋਰਟੀਜ਼ ਮਿਸਪਲੇਸਡ ਨੇ। ਤੁਸੀਂ ਐਜੂਕੇਸ਼ਨ ਸੈਕਟਰ ਦੇ ਵਿੱਚ 1% ਵੀ ਖਰਚ ਨਹੀਂ ਹੁੰਦਾ। ਹੈਲਥ ਸੈਕਟਰ ਕੋਵਿਡ ਦੇ ਵੇਲੇ ਕਿਵੇਂ ਲੋਕ ਮਰੇ ਆਕਸੀਜਨ ਦੀ ਕਮੀ ਨੂੰ ਲੈ ਕੇ। ਦੂਜੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਫਿਗਰ ਸੀ ਕਿ 1.5 ਕਰੋੜ ਲੋਕ ਕੋਵਿਡ-19 ਦੇ ਨਾਲ ਮਰਿਆ। ਉਹਦੇ ਚੋਂ 43 ਲੱਖ ਕੱਲੇ ਇੰਡੀਆ 'ਚ, ਹਰ ਤੀਸਰਾ। ਕੋਈ ਜਵਾਬਦੇਹੀ ਨਹੀਂ ਹੈ। ਸੋ ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਜਿਸ ਮੁਲਕ ਦੇ ਕੋਲ 80 ਕਰੋੜ ਲੋਕਾਂ ਨੂੰ 2 ਵੇਲੇ ਦੀ ਰੋਟੀ ਜਿਸ ਮੁਲਕ 'ਚ ਨਸੀਬ ਨਹੀਂ ਹੁੰਦੀ, ਕਰਪਸ਼ਨ ਲੈਵਲ ਕੀ ਹੈ, ਪੋਲਿਊਸ਼ਨ ਲੈਵਲ ਕੀ ਹੈ। ਉਹ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਹਥਿਆਰ ਖਰੀਦਣ ਵਾਲੇ ਮੁਲਕਾਂ ਦੀ ਲਿਸਟ ਦੇ ਵਿੱਚ ਨੰਬਰ 2 ਤੇ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵੈਲਕਮ ਬੈਕ ਔਨ ਆਵਰ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਸਟਾਕਹੋਮ ਇੰਸਟੀਟਿਊਸ਼ਨ ਵੱਲੋਂ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਯੂਕਰੇਨ ਤੋਂ ਬਾਅਦ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਹਥਿਆਰ ਖਰੀਦਣ ਵਾਲਾ ਮੁਲਕ ਹੈ। ਦੂਸਰੇ ਪਾਸੇ ਫਿਨਲੈਂਡ ਦੀ ਇੱਕ ਸੰਸਥਾ ਦੀ ਰਿਪੋਰਟ ਮੁਤਾਬਕ ਭਾਰਤ ਦੇ 238 ਸ਼ਹਿਰਾਂ ਵਿੱਚੋਂ 204 ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ ਹਨ, ਭਾਵ 에ਅਰ ਪੋਲਿਊਸ਼ਨ ਹੈ। ਸੋ ਇਹਨਾਂ ਦੋਨਾਂ ਰਿਪੋਰਟਾਂ ਤੇ ਅਸੀਂ ਦੇਖਦੇ ਹਾਂ ਕਿ ਭਾਰਤ ਦੀ ਅਸਲੀਅਤ ਕੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਵਰਸ਼, ਆਰਿਆਵਰਤ, ਇੰਡੀਆ, ਵਿਸ਼ਵ ਗੁਰੂ, ਕਿੰਨੇ ਨਾਂ ਨੇ ਖੂਬਸੂਰਤ ਰੱਖੇ ਹੋਏ ਇਹਨਾਂ ਦੇ ਬ੍ਰਾਹਮਣਵਾਦੀਆਂ ਨੇ। ਇਹਨੂੰ ਕਿਸੇ ਸਟੇਜ 'ਤੇ ਆਰਿਆਵਰਤ ਵੀ ਕਹਿੰਦੇ ਸੀ। ਜੀ ਇਸ ਵੇਲੇ ਸੁੱਖ ਨਾਲ 1 ਬਿਲੀਅਨ 500 ਮਿਲੀਅਨ ਆਬਾਦੀ ਹੈ। ਦੁਨੀਆ ਦਾ ਸਭ ਤੋਂ ਵੱਡਾ ਆਬਾਦੀ ਵਾਲਾ ਮੁਲਕ ਹੈ। ਔਰ ਇਹ ਅੱਗੋਂ ਉਹਨਾਂ ਦੀ ਹੋਰ ਵੀ ਖੁਸ਼ਕਿਸਮਤੀ ਹੈ ਕਿ 1 ਬਿਲੀਅਨ 500 ਮਿਲੀਅਨ 'ਚੋਂ ਜਿਹੜੇ 80 ਕਰੋੜ ਨੇ ਉਹਨਾਂ ਨੂੰ ਸਰਕਾਰੀ ਖਜ਼ਾਨੇ 'ਚੋਂ ਜਿਹੜਾ ਸਰਕਾਰੀ ਗੋਦਾਮਾਂ ਰਾਹੀਂ ਜਿਹੜਾ 5 ਕਿਲੋ ਅਨਾਜ ਪ੍ਰਤੀ ਜੀ ਐਵਰੀ ਇੰਡੀਵਿਜੂਅਲ ਮਿਲਦਾ। ਉਹ 5 ਕਿਲੋ ਉਹਨਾਂ ਨੂੰ ਚੌਲ ਮਿਲਦੇ ਨੇ, ਕਣਕ ਮਿਲਦੀ ਹੈ, ਦਾਲ ਮਿਲਦੀ ਹੈ, ਤੇਲ ਵੀ ਦਿੰਦੇ ਨੇ ਕਿ ਵੀ ਇਹਦੇ 'ਚ ਕੁੱਕ ਕਰਨਾ, ਪਤੀਲਾ ਵੀ ਹੋ ਸਕਦਾ ਦਿੰਦੇ ਹੋ, ਮਸਾਲੇ। ਹਾਂ 80 ਕਰੋੜ ਤੁਸੀਂ ਅੰਦਾਜ਼ਾ ਲਾਓ। ਬਹੁਤ ਵਾਰ ਨਾ ਮੈਨੂੰ ਯਾਦ ਹੈ ਵੀ ਅੱਜ ਤੋਂ 10 ਸਾਲ ਪਹਿਲਾਂ ਇੱਕ ਅਮਰੀਕਨ ਉਹ ਮੈਨੂੰ ਕਹਿਣ ਜੇ ਇੰਡੀਆ ਬਹੁਤ ਵੱਡੀ ਮਾਰਕੀਟ ਹੈ, ਬਹੁਤ ਵੱਡੀ ਮਿਡਲ ਕਲਾਸ ਔਰ ਵੱਡਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਟੂਥਬਰਸ਼ ਦੇਖਿਆ? ਮੈਂ ਕਿਹਾ ਜਦੋਂ ਉਹਦੇ ਸਾਰੇ ਝੜ ਜਾਂਦੇ ਨੇ ਬਰਸ਼ ਦੇ, ਤੇ ਮੈਂ ਕਿਹਾ ਉਹਦੇ 'ਚ ਮੋਰੀ ਕਰਕੇ ਨਾ ਉਹਨੂੰ ਮੈਨੂੰ ਸਮਝਾਉਣਾ ਪਿਆ ਵੀ ਨਾਲਾ ਪਾਣੀ ਕੀ ਹੁੰਦਾ, ਵੀ ਉਹਦੇ 'ਚ ਕਿਵੇਂ ਪਾਣੀ। ਮੈਂ ਕਿਹਾ ਇੱਦਾਂ ਦੇ ਕੰਜ਼ਿਊਮਰ ਨੇ ਉੱਥੇ ਵੀ ਜਿਹੜਾ ਬਰਸ਼ ਆ ਉਹ ਮੁੜ ਕੇ ਨਾਲਾ ਪਾਣੀ ਬਣ ਜਾਂਦਾ। ਅਤੇ ਅਮਰੀਕਾ 'ਚ ਮੈਂ ਕਿਹਾ ਇਹਨਾਂ ਦਾ ਸਿਸਟਮ ਇਹ ਹੈ ਵੀ ਜੇ ਤੁਸੀਂ ਕੋਈ ਚੀਜ਼ ਰਿਪੇਅਰ ਕਰਾਉਣ ਜਾਓ ਤਾਂ ਨਵੀਂ ਨਾਲੋਂ ਮਹਿੰਗੀ ਹੁੰਦੀ, ਕਿਉਂਕਿ ਇਹਨਾਂ ਦਾ ਸਿਸਟਮ ਸਾਰਾ ਇਸ ਗੱਲ ਦੇ ਉੱਤੇ ਖੜਾ ਹੈ ਕਿ ਵੀ ਥਰੋ ਇਟ ਅਵੇ, ਤਾਂ ਕਿ ਮੈਨੂਫੈਕਚਰਿੰਗ ਹੁੰਦੀ ਰਹੇ ਔਰ ਨਵਾਂ ਚੱਲਦਾ ਰਹੇ। ਮੈਂ ਕਿਹਾ ਜਿਹੜੇ ਟੁੱਥਬਰਸ਼ ਦਾ ਨਾਲਾ ਪਾਣੀ ਬਣਾਉਂਦੇ ਉਹਨਾਂ ਨੇ ਤੁਹਾਡਾ ਕੀ ਖਰੀਦਣਾ? ਕੁਛ ਨਹੀਂ ਹੈ ਤੁਹਾਡਾ। ਐਵੇਂ ਇੱਕ ਰੌਲਾ ਜ਼ਿਆਦਾ ਮਿਡਲ ਕਲਾਸ ਦਾ ਕੋਈ ਐਸਾ ਨਹੀਂ ਹੈ। ਹੁਣ ਜਦੋਂ ਉਹਨਾਂ ਨੂੰ ਇਹ ਸਮਝ ਆਉਂਦੀ ਹੈ ਵੀ 80 ਕਰੋੜ ਜਿਹੜੇ ਨੇ ਜਿਹੜੇ ਸਰਕਾਰੀ ਅਨਾਜ ਦੇ ਉੱਤੇ ਜਿਨ੍ਹਾਂ ਦੇ ਚੁੱਲ੍ਹੇ 'ਤੇ ਰੋਟੀ ਪੱਕਦੀ ਹੈ, ਕਿਹੜੀ ਕੰਜ਼ਿਊਮਰ ਕਲਾਸ ਹੈ। ਪਰ ਇਹਦੇ ਬਾਵਜੂਦ ਤੁਸੀਂ ਦੇਖੋਗੇ ਜੀ ਸਾਡੀ ਇਕੋਨਮੀ ਹੁਣ 3 ਨੰਬਰ 'ਤੇ ਪਹੁੰਚ ਗਈ। ਅਸੀਂ ਹੋਰ 2040 ਤੱਕ
ਦੂਜੇ ਤੇ ਆ ਜਾਣਾ ਹੈ, ਫਿਰ ਅਸੀਂ ਅਮਰੀਕਾ ਨੂੰ ਪਿੱਛੇ ਛੱਡ ਦੇਣਾ ਹੈ, ਇਸ ਕਿਸਮ ਦੇ। ਔਰ ਤੁਸੀਂ ਉਹਨਾਂ ਦੀਆਂ ਜਿੰਨੀਆਂ ਸਕੀਮਾਂ, ਹੁਣ ਆਰਮੀ ਨੂੰ ਲੈ ਕੇ ਇਹਨੇ ਰਾਜਨਾਥ ਸਿੰਘ ਨੇ ਅਨਾਉਂਸ ਕੀਤਾ ਕਿ 2040 ਤੱਕ ਅਸੀਂ ਇਹ ਹੋਵਾਂਗੇ ਵੀ ਉਦੋਂ ਤੱਕ ਤੁਸੀਂ ਵੀ ਮਲਦਗਲ ਜਾਣਾ ਹੈ, ਔਰ ਤੁਸੀਂ ਇਕਰਾਰ ਕਰੀ ਜਾਓ ਕਿ ਵੀ ਇੱਥੇ ਗੁਰਬਤ ਦਿੱਤੀ ਹੋਈ ਹੈ, ਲੋਕਾਂ ਨੂੰ ਸਵਰਗ ਦਾ ਇਕਰਾਰ ਕਰੋ ਕਿ ਭਾਈ ਇਹ ਦਰਿਦਰ ਨਾਰਾਇਣ ਤੁਹਾਡਾ ਦੇਵਤਾ ਹੈ ਗੁਰਬਤ ਵਾਲਿਆਂ ਦਾ, ਤੇ ਉਹਨੂੰ ਪੂਜੋ ਦਰਿਦਰ ਨਾਰਾਇਣ ਨੂੰ, ਅਗਲੇ ਜਨਮ 'ਚ ਤੁਸੀਂ ਧਨਵਾਨ ਹੋ ਜਾਓਗੇ। ਔਰ ਫਿਰ ਕਿੰਨੀਆਂ ਕਹਾਣੀਆਂ ਜਿਹੜੀਆਂ ਨੇ, ਔਰ ਤੁਸੀਂ ਦੇਖੋ ਹਿੰਦੂਤਵਾ ਦੇ ਨਾਂ ਥੱਲੇ ਜਿਵੇਂ ਇੱਕ ਨੇ ਕਿਹਾ ਸੀ ਕਿ ਵਿਸ਼ੀਅਸ ਕਰ ਦਿੱਤਾ ਸਾਰਾ ਐਟਮੋਸਫੀਅਰ, ਕਿ ਵੀ ਰੱਬ ਨੂੰ ਵੀ ਉਹਨਾਂ ਨੇ ਰਗੜ ਕੇ ਰੱਖ ਦਿੱਤਾ ਹੈ ਇਸ ਕਿਸਮ ਦੇ ਫਰਾਡਾਂ ਦੇ ਨਾਲ, ਵੀ ਉਹ ਵੀ ਲੁਕਦਾ ਫਿਰਦਾ ਵੀ ਇਹ ਬੇਈਮਾਨੀ ਸਿਰੇ ਦੀ। ਹੁਣ ਤੁਸੀਂ ਕਹੀ ਜਾਓ ਜੀ ਸਾਡੇ ਹੀ ਸਾਰੇ ਅਵਤਾਰ ਹੋਏ, ਸਾਡੀ ਧਰਤੀ ਦੇਵਤਿਆਂ ਦੀ ਧਰਤੀ, ਸਭ ਤੋਂ ਵੱਡੀ ਬੇਈਮਾਨਾਂ ਦੀ ਧਰਤੀ ਤੁਹਾਡੀ, ਲੇਕਿਨ ਇਹਦੇ ਬਾਵਜੂਦ ਜਿਹੜੇ ਥੋੜ੍ਹੇ ਬਹੁਤ ਕੰਮ ਕਰਕੇ ਮਿਹਨਤ ਕਰਕੇ, ਜਾਂ ਜਿਹੜਾ ਖਾਸ ਤੌਰ 'ਤੇ ਜੇ 10 ਮਿਲੀਅਨ ਹਿੰਦੁਸਤਾਨੀ ਜਿਨ੍ਹਾਂ 'ਚ ਬਹੁਤ ਸਾਰੇ ਸਾਊਥ ਦੇ ਨੇ, ਕੇਰਲਾ ਦੇ, ਤਮਿਲਨਾਡੂ ਦੇ, ਉਹ ਮਿਡਲ ਈਸਟ ਕੰਟਰੀਜ਼ 'ਚ ਕਿੰਨੇ ਬਿਲੀਅਨ ਡਾਲਰ ਉਹਨਾਂ ਦੇ ਖਜ਼ਾਨੇ 'ਚ ਪਾਉਂਦੇ ਨੇ। ਬਾਹਰਲੇ ਜਿਹੜੇ IT ਸੈਕਟਰ ਜਿਹਦੇ 'ਚ ਦਾ ਲੱਗ ਗਿਆ, ਹੁਣ ਤਾਂ ਚਲੋ H1B ਤੇ ਦੂਜੇ ਦਾ ਬਹੁਤ ਸਾਰਾ ਭੋਗ ਪਾਤਾ, ਉਹ ਇਹਨਾਂ ਦੇ ਖਜ਼ਾਨਾ ਭਰਦੇ ਨੇ। ਹੁਣ ਉਹ ਟੈਕਸ ਪੇਅਰ ਮਨੀ ਕਿੱਥੇ ਇਸਤੇਮਾਲ ਹੁੰਦੀ ਹੈ? ਹਰ ਜਿਹੜੀ ਗਰਾਊਂਡ ਦੇ ਉੱਤੇ ਇਨਫਰਾਸਟਰਕਚਰ ਦੂਜੇ ਤੀਜੇ ਤਾਂ ਜੋ ਹੈ ਸੋ ਹੈ ਹੀ ਹੈ। ਹੁਣ ਜਿਹੜੀ ਇੱਕ ਵੱਡੀ ਇੰਟਰਨੈਸ਼ਨਲੀ ਨੋਨ ਇੰਸਟੀਚਿਊਟ ਹੈ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ, ਇਹਨਾਂ ਨੂੰ ਸਿਪਰੀ ਕਹਿੰਦੇ ਨੇ, ਵੈਰੀ ਕ੍ਰੈਡੀਬਲ। ਦੁਨੀਆ 'ਚ ਕਿਹਦੇ ਕੋਲ ਨਿਊਕਲੀਅਰ ਕਿੰਨਾ ਹੈ, ਵਾਰਹੈਡ ਕਿੰਨੇ ਨੇ, ਹਥਿਆਰ ਕੌਣ ਖਰੀਦਦਾ ਹੈ, ਕਿੰਨੇ %, ਇਹ ਆਪਣੀਆਂ ਐਨੂਅਲ ਰਿਪੋਰਟਸ ਕੱਢਦੇ ਰਹਿੰਦੇ ਨੇ। ਔਰ ਉਹਨਾਂ ਨੇ ਜਿਹੜੀ 2021 ਤੋਂ 2025 ਤੱਕ ਤੇ ਬੇਸਡ 5 ਈਅਰ ਬਲੌਕ ਦੇ ਉੱਤੇ ਉਹਨਾਂ ਨੇ ਰਿਪੋਰਟ ਕੱਢੀ ਹੈ। ਔਰ ਇਹਦੇ ਟਾਈਟਲ ਹੀ ਇਹ ਹੈ ਉਹਨਾਂ ਦੀ ਨਿਊਜ਼ ਦਾ, ਇੰਡੀਆ ਸੈਕੰਡ ਲਾਰਜੈਸਟ ਇੰਪੋਰਟਰ ਆਫ ਆਰਮਸ ਰਿਪੋਰਟ। ਹੁਣ ਜਿੱਥੇ 80 ਕਰੋੜ ਲੋਕ ਬਿਲੋ ਦਾ ਪਾਵਰਟੀ ਲਾਈਨ ਹੋਣ, ਜਿੱਥੇ ਅਸੀਂ ਜ਼ਿਕਰ ਕਰਾਂਗੇ ਕਿ ਜਦੋਂ ਸਾਈਮਲਟੇਨੀਅਸਲੀ ਇਹ ਰਿਪੋਰਟ ਆਈ ਹੈ, ਇੱਕ ਫਿਨਲੈਂਡ ਦੀ ਇੰਸਟੀਟਿਊਸ਼ਨ ਜਿਹੜੀ ਕਿ ਇੰਡੀਪੈਂਡੈਂਟ ਰਿਸਰਚ ਗਰੁੱਪ ਹੈ, ਜਿਹੜਾ ਦੁਨੀਆ 'ਚ ਇਹ ਦੇਖਦੀ ਹੈ ਕਿ ਪੋਲਿਊਸ਼ਨ ਲੈਵਲ ਕਿੰਨਾ ਹੈ, ਪ੍ਰਦੂਸ਼ਣ ਲੈਵਲ ਕਿੰਨਾ ਹੈ, ਉਹਨੇ ਭਾਰਤ ਦੇ 238 ਸ਼ਹਿਰਾਂ ਦਾ ਜਿਹੜਾ 에ਅਰ ਕੁਆਲਿਟੀ ਚੈੱਕ ਕਰਕੇ ਕਿਹਾ ਕਿ 238 ਚੋਂ 204 ਜਿਹੜੇ ਨੇ ਉਹ ਜਿਹੜੀ 에ਅਰ ਕੁਆਲਿਟੀ ਇੰਡੈਕਸ ਹੈ ਉਹਦੇ ਦੇ ਨੇੜੇ ਤੇੜੇ ਵੀ ਨਹੀਂ ਆਉਂਦੇ। ਔਰ ਐਵੇਂ ਨਹੀਂ ਹੈ ਕਿ ਵੀ ਦਿੱਲੀ ਜਿਹੜੀ ਹੈ ਰੇਪ ਕੈਪੀਟਲ ਆਫ ਦਾ ਵਰਲਡ ਤਾਂ ਹੈ ਹੀ ਸੀ, ਹੁਣ ਮੋਸਟ ਪੋਲਿਊਟਡ ਸਿਟੀ ਹੈ। ਜਦੋਂ ਸਰਦੀਆਂ ਦੇ ਮਹੀਨੇ ਆਉਂਦੇ ਨੇ, ਚੌਕ ਔਰ ਕਿੰਨੀਆਂ ਐਮਬੈਸੀਜ਼ ਵਾਲੇ ਸਟਾਫ ਜਿਹੜੇ ਨੇ ਉੱਥੋਂ ਟਰਾਂਸਫਰ ਕਰਾ ਕੇ, ਜਿਨ੍ਹਾਂ ਨੂੰ ਕਿਸੇ ਨੂੰ ਕੋਈ ਬ੍ਰੌਂਕੀਅਲ ਅਸਥਮ ਹੈ, ਕੋਈ ਹੋਰ ਹੈ, ਉਹਨਾਂ ਦਾ ਤਾਂ ਜੀਣਾ ਹਰਾਮ ਹੋ ਜਾਂਦਾ। ਹੁਣ ਇਹ ਰਿਪੋਰਟ ਜਿਹੜੀ ਹੈ ਇਹ ਆਪਣੇ ਆਪ 'ਚ ਦੱਸਦੀ ਹੈ ਵੀ ਪੈਸਾ, ਔਰ ਕਿਉਂਕਿ ਇਹ ਜਿਹੜੀਆਂ ਆਰਮਸ ਡੀਲ ਹੁੰਦੀਆਂ ਨੇ, ਇਕੱਲਾ ਇਹੀ ਨਹੀਂ ਕਿ ਵੀ ਤੁਹਾਡੀਆਂ ਪ੍ਰਾਇਰਟੀਜ਼ ਮਿਸਪਲੇਸਡ ਨੇ, ਤੁਸੀਂ ਐਜੂਕੇਸ਼ਨ ਸੈਕਟਰ ਦੇ ਵਿੱਚ 1% ਵੀ ਖਰਚ ਨਹੀਂ ਹੁੰਦਾ। ਹੈਲਥ ਸੈਕਟਰ, ਕੋਵਿਡ ਦੇ ਵੇਲੇ ਕਿਵੇਂ ਲੋਕ ਮਰੇ ਆਕਸੀਜਨ ਦੀ ਕਮੀ ਨੂੰ ਲੈ ਕੇ, ਦੂਜੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਫਿਗਰ ਸੀ ਕਿ 1.5 ਕਰੋੜ ਲੋਕ ਕੋਵਿਡ-19 ਦੇ ਨਾਲ ਮਰਿਆ, ਉਹਦੇ 'ਚੋਂ 43 ਲੱਖ ਇਕੱਲੇ ਇੰਡੀਆ 'ਚ ਹੈ, ਹਰ ਤੀਸਰਾ। ਕੋਈ ਜਵਾਬਦੇਹੀ ਨਹੀਂ ਹੈ ਕਿ ਵੀ ਕਿਸ ਗੁਰਬਤ ਦੇ ਮਾਰੇ ਹੋਏ। ਔਰ ਦੂਜੇ ਹਥਿਆਰ ਤੁਸੀਂ ਖਰੀਦੋ ਦੁਨੀਆ 'ਚ, ਯੂਕਰੇਨ ਤੋਂ ਬਾਅਦ, ਯੂਕਰੇਨ ਤਾਂ ਇਹਨੇ ਸਟੇਟ ਆਫ ਵਾਰ ਹੈ ਪਿਛਲੇ 4 ਸਾਲ ਤੋਂ, ਉਸ ਤੋਂ ਬਾਅਦ ਇੰਡੀਆ ਨੰਬਰ 2 ਦੇ ਉੱਤੇ ਹੈ ਜਿਹਨੇ ਸਭ ਤੋਂ ਜ਼ਿਆਦਾ ਹਥਿਆਰ ਖਰੀਦੇ ਨੇ। ਵਰਲਡ ਸੈਕੰਡ ਲਾਰਜੈਸਟ ਇੰਪੋਰਟਰ ਆਫ ਵੈਪਨਸ, ਅਕਾਊਂਟਿੰਗ ਫॉर 8.3% ਆਫ ਗਲੋਬਲ ਆਰਮ ਸੇਲ ਫॉर a 5-year block 2021 to 2025। ਇਹ ਸਿਪਰੀ ਦੀ ਰਿਪੋਰਟ ਹੈ। ਔਰ ਯੂਕਰੇਨ ਦਾ 9.7% ਹੈ, ਇੰਡੀਆ 8.3%, ਉਹ ਤਾਂ ਆਲਰੇਡੀ ਵਾਰ ਦੇ ਵਿੱਚ ਨੇ। ਔਰ ਇਹ ਉਹਦੀ ਰਿਪੋਰਟ ਜਿਹੜੀ ਹੈ ਉਹਦਾ ਨਾਮ ਉਹਨਾਂ ਨੇ ਰੱਖਿਆ ਹੈ ਟ੍ਰੈਂਡਸ ਇਨ ਇੰਟਰਨੈਸ਼ਨਲ ਆਰਮਸ ਟ੍ਰਾਂਸਫਰਸ 2025। ਇਹ ਮੰਡੇ ਮਾਰਨਿੰਗ ਰਿਲੀਜ਼ ਹੋਈ। ਔਰ ਉਹਨਾਂ ਦਾ ਇਹ ਕਹਿਣਾ ਕਿ ਵੀ ਇੰਡੀਅਨ ਆਰਮਸ ਇੰਪੋਰਟ ਜਿਹੜੀਆਂ ਨੇ ਉਹ ਨੰਬਰ 2 ਦੇ ਉੱਤੇ ਨੇ ਯੂਕਰੇਨ ਤੋਂ ਬਾਅਦ। ਔਰ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੰਡੀਆਜ਼ ਪ੍ਰਿੰਸੀਪਲ ਸਪਲਾਇਰਸ ਫॉर ਪੀਰੀਅਡ 2021 to 2025 ਹੈਡ ਬੀਨ ਰਸ਼ੀਆ, ਫਰਾਂਸ ਐਂਡ ਇਜ਼ਰਾਈਲ। ਐਵੇਂ ਨਹੀਂ ਇਜ਼ਰਾਈਲ ਦੇ ਗੇੜੇ ਲੱਗਦੇ, ਉਹਨਾਂ ਤੋਂ ਹੀ ਉਹ ਪੈਗਾਸਸ ਵਰਗਾ ਸਪਾਈ ਵੇਅਰ ਲੈ ਕੇ ਵੀ ਆਪਣੇ ਵਿਰੋਧੀਆਂ ਨੂੰ ਚੁੰਡਿਆ ਹੋਇਆ। ਔਰ ਸਭ ਤੋਂ ਜ਼ਿਆਦਾ ਰਸ਼ੀਆ, ਫਿਰ ਫਰਾਂਸ, ਫਿਰ ਇਜ਼ਰਾਈਲ, ਸੈਟ ਦਾ ਸਿਪਰੀ ਰਿਪੋਰਟ। ਫਿਰ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਜਿਹੜਾ ਇੰਡੀਆ ਹੁਣ ਆਪਣੀਆਂ ਆਰਮਸ ਰਿਲੇਸ਼ਨਸ
ਜਿਹੜੀਆਂ ਨੇ ਬਾਇੰਗ ਉਹ ਰਸ਼ੀਆ ਨਾਲੋਂ ਘਟਾ ਕੇ ਟੂਵਰਡਸ ਵੈਸਟਰਨ ਸਪਲਾਇਰਸ ਸਪੈਸ਼ਲੀ ਫਰਾਂਸ ਇਜ਼ਰਾਈਲ ਵੱਲ ਜਿਹੜਾ ਉਹ ਜ਼ਿਆਦਾ ਮੋੜ ਰਿਹਾ ਔਰ ਰਸ਼ੀਆ ਦਾ ਜਿਹੜਾ ਹੈ ਆਰਮਸ ਦਾ ਇੰਡੀਅਨ ਇੰਪੋਰਟ ਸ਼ੇਅਰ ਹੈ 70% ਸੀ 2011 ਤੋਂ 2015 ਤੱਕ, ਫਿਰ 2016 ਤੋਂ 2020 ਤੱਕ 51% ਸੀ ਔਰ ਇਸ ਪੀਰੀਅਡ ਦੇ ਵਿੱਚ ਉਹ 40% ਤੇ ਆ ਗਿਆ, ਜਦੋਂ ਕਿ ਜਿਹੜੀ ਹੈ ਉਹਨਾਂ ਨੇ ਕਿਹਾ ਕਿ ਵੀ ਫਰਾਂਸ ਔਰ ਇਜ਼ਰਾਈਲ ਉਹਨਾਂ ਦੀ 29% ਔਰ 15% ਜਿਹੜਾ ਹੈ ਉਹ ਇਸ ਵੇਲੇ ਇੰਡੀਆ ਦੀ ਇੰਪੋਰਟ ਜਿਹੜੀ ਹੈ ਉਹਦੇ 'ਚ ਇਹਨਾਂ ਮੁਲਕਾਂ ਦਾ ਹੱਥ ਹੈ। ਔਰ ਫਿਰ ਇਹ ਹੁਣ ਆਪਣੇ ਆਪ 'ਚ ਦੱਸ ਰਿਹਾ ਕਿ ਭਾਈ ਇਹ ਅਮਾਊਂਟ ਤਾਂ ਨਹੀਂ ਦਿੱਤਾ ਕਿੰਨਾ ਹੈ, ਲੇਕਿਨ ਸੈਕੰਡ ਲਾਰਜੈਸਟ ਇੰਪੋਰਟਰ ਉਹਦੇ 'ਚ ਅਸੀਂ ਰਾਫੇਲ ਵਰਗੇ ਜਹਾਜ਼ ਜਿਹੜੇ ਡਿਗੇ ਵੀ ਔਰ ਹੋਰ ਆਰਡਰ ਕੀਤੇ ਨੇ। ਔਰ ਦੂਜਾ ਜਿਹੜਾ ਦੂਸਰੀ ਰਿਪੋਰਟ ਇਹਨਾਂ ਦੀ ਫਿਨਲੈਂਡ ਬੇਸਡ ਇੰਡੀਪੈਂਡੈਂਟ ਰਿਸਰਚ ਗਰੁੱਪ ਦੀ ਹੈ, ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਗਾਜ਼ੀਆਬਾਦ ਵਾਸ ਦਾ ਮੋਸਟ ਪੋਲਿਊਟਡ ਸਿਟੀ। ਫਿਰ ਉਹਨਾਂ ਨੇ ਜਿਹੜਾ ਕ੍ਰਾਈਟੇਰੀਆ ਹੁੰਦਾ ਹੈ 에ਅਰ ਕੁਆਲਿਟੀ ਦਾ ਉਹ ਉਹਦੀਆਂ ਫਿਗਰਸ ਦਿੱਤੀਆਂ, ਉਹ ਮੈਂ ਕੋਟ ਨਹੀਂ ਕਰਾਂਗੇ। ਉਹਨਾਂ ਨੇ ਕਿਹਾ ਕਿ ਵੀ ਡਿਊਰਿੰਗ ਦਾ ਲਾਸਟ ਵਿੰਟਰ 204 ਆਊਟ ਆਫ 238 ਇੰਡੀਅਨ ਸਿਟੀਜ਼ ਰਿਕਾਰਡਡ ਇਨੀ ਚੀਫ ਪੋਲਿਊਟੈਂਟ ਲੈਵਲ ਅਬਵ ਦਾ ਇੰਡੀਅਨ ਸਟੈਂਡਰਡ, ਜਿਹੜਾ ਈਵਨ ਇੰਡੀਅਨ ਸਟੈਂਡਰਡ ਵੀ ਹੈ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦਾ, ਉਸ ਤੋਂ ਵੀ ਜ਼ਿਆਦਾ। ਔਰ ਇਹ ਗਾਜ਼ੀਆਬਾਦ ਸਭ ਤੋਂ ਗੰਦਾ ਸ਼ਹਿਰ। ਔਰ ਇਸ ਐਨਾਲਿਸਿਸ 'ਚ ਜਿਹੜਾ ਬਾਕੀ ਸ਼ਹਿਰਾਂ ਦੇ ਨਾਂ ਨੇ ਜਿਹੜੇ ਕਿ ਮੋਸਟ ਪੋਲਿਊਟਡ ਨੇ, ਉਹਨਾਂ 'ਚ ਗ੍ਰੇਟਰ ਨੋਇਡਾ, ਹੁਣ ਦਿੱਲੀ ਦਾ ਜਿਹੜਾ ਐਕਸਟੈਂਡਡ ਏਰੀਆ ਉਹ ਗ੍ਰੇਟਰ ਨੋਇਡਾ ਇਹ ਦਿੱਲੀ ਆ ਗਿਆ, ਫਿਰ ਬਹਾਦਰਗੜ੍ਹ, ਧੌਰੇਰਾ, ਗੁਰੂਗ੍ਰਾਮ, ਭਿਵੰਡੀ, ਚਰਖੀ ਦਾਦਰੀ, ਬਾਗਪਤ। ਹਰਿਆਣਾ ਦੇ 4 ਸ਼ਹਿਰ ਨੇ ਜਿਹੜੇ ਟੌਪ 10 ਦੇ ਵਿੱਚ ਆਉਂਦੇ ਨੇ ਪੋਲਿਊਸ਼ਨ ਦੇ ਲਿਹਾਜ਼ ਨਾਲ। ਫਿਰ ਰਾਜਸਥਾਨ ਦਾ, ਪੰਜਾਬ ਦਾ ਇਹਦੇ 'ਚ ਮੈਂਸ਼ਨ ਨਹੀਂ ਹੈ, ਪਰ ਹਾਲ ਪੰਜਾਬ ਦਾ ਵੀ ਮਾੜਾ ਹੀ ਹੈ। ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਅਮੰਗ ਇੰਡੀਆਜ਼ ਮੈਗਾ ਸਿਟੀਜ਼ ਜਿਹੜੇ ਵੱਡੇ ਸ਼ਹਿਰ ਨੇ ਉਹਨਾਂ 'ਚ ਦਿੱਲੀ, ਕਲਕੱਤਾ, ਮੁੰਬਈ, ਚੇਨਈ ਇਹ ਬਹੁਤ ਪੋਲਿਊਟਡ ਸਿਟੀਜ਼ ਦੇ ਵਿੱਚ ਨੇ। ਤੇ ਜਿਹੜਾ ਕਲੀਨੈਸਟ ਸਿਟੀ ਹੈ ਉਹ 4 ਮੰਝਗਾਰ ਹੈ ਕਰਨਾਟਕਾ ਦੇ ਵਿੱਚ। ਜਿਹੜੇ 10 ਉਹਨਾਂ ਨੇ ਸਾਫ਼ ਸ਼ਹਿਰ ਕਹੇ ਨੇ ਕਿ ਜਿੱਥੇ ਪੋਲਿਊਸ਼ਨ ਲੈਵਲ ਠੀਕ ਹੈ, ਉਹ 10 ਚੋਂ 8 ਜਿਹੜੇ ਨੇ ਉਹ ਕਰਨਾਟਕਾ 'ਚ ਨੇ। ਹੁਣ ਇਹ ਆਪਣੇ ਆਪ 'ਚ ਦੇਖਣਾ ਹੋਏਗਾ। ਉਹਦਾ ਮੇਰਾ ਖਿਆਲ ਹੈ ਵੀ ਕਰਨਾਟਕਾ 'ਚ ਹੋਣ ਦਾ ਕਾਰਨ ਇਹ ਹੋਣਾ ਵੀ ਉੱਥੇ ਇਹ ਦੂਜੀ ਇੰਡਸਟਰੀ ਨਹੀਂ ਹੈ। ਹੁਣ ਜਿਹੜੀ ਬੈਂਗਲੁਰੂ ਹੈ ਉਹ IT ਸੈਕਟਰ ਦਾ ਹੱਬ ਹੈ। ਸੋ 10 ਚੋਂ ਜਿਹੜੀਆਂ ਮੋਸਟ ਕਲੀਨੈਸਟ ਸਿਟੀਜ਼ ਨੇ 8 ਕੱਲੀਆਂ ਕਰਨਾਟਕਾ ਦੇ ਵਿੱਚ ਨੇ। ਸੋ ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਜਿਸ ਮੁਲਕ ਦੇ ਕੋਲ 80 ਕਰੋੜ ਲੋਕਾਂ ਨੂੰ 2 ਵੇਲੇ ਦੀ ਰੋਟੀ ਜਿਸ ਮੁਲਕ 'ਚ ਨਸੀਬ ਨਹੀਂ ਹੁੰਦੀ, ਕਰਪਸ਼ਨ ਲੈਵਲ ਕੀ ਹੈ, ਪੋਲਿਊਸ਼ਨ ਲੈਵਲ ਕੀ ਹੈ, ਉਹ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਹਥਿਆਰ ਖਰੀਦਣ ਵਾਲੇ ਮੁਲਕਾਂ ਦੀ ਲਿਸਟ ਦੇ ਵਿੱਚ ਨੰਬਰ 2 ਤੇ ਹੈ। ਇਹ ਹੈ ਜਿਹਨੂੰ ਕਹਿੰਦੇ ਨੇ ਅਹਿੰਸਾ ਪਰਮੋ ਧਰਮ। ਤੁਸੀਂ ਦੁਨੀਆ ਨੂੰ ਪ੍ਰੀਚ ਕਰੋ ਕਿ ਅਹਿੰਸਾ, ਨੌਨ ਵਾਇਲੈਂਸ, ਗਾਂਧੀ, ਬੁੱਧਾ, ਅਸੀਂ ਲੈਂਡ ਆਫ ਗਾਂਧੀ ਐਂਡ ਬੁੱਧਾ। ਬੁੱਧ ਤਾਂ ਛਡਾਤਾ ਨੇਪਾਲ ਵਾਲਿਆਂ ਨੇ, ਮਤ ਝੂਠ ਬੋਲੋ, ਬੁੱਧ ਸਾਡੇ ਜੰਮਿਆ ਸੀ। ਹੁਣ ਕਹਿੰਦੇ ਬੁੱਧ ਦਾ ਨਾਂ ਨਾ ਲਓ, ਆਪਣਾ ਗਾਂਧੀ ਲਈ ਫਿਰੋ ਜਿੱਥੇ ਜਾਣਾ। ਪਰ ਇਹ ਹਕੀਕਤ ਹੈ ਜੋ ਇਹਨਾਂ ਰਿਪੋਰਟਾਂ ਤੋਂ ਸਾਹਮਣੇ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।